अस्सलाम वालेकुम जी। तुहाडा भरा जवेद इकबाल चट्ठा पंजाबी साझा तो अल्लाहुम्मा सल्ली अला सय्यदना मुहम्मद वालिही व इतरतिही पे अदादे कुल्ले मालूम मिल्ला का अस्तगफिरुल्लाह अल्लज़ी ला इलाहा इल्ला हुवल हय्युल क़य्यूम व अतूबु इलैहि या हय्यु या क़य्यूम बरब्बिका अस्तगीस। अज असी एक ऐसे डेरे ते आए हैं ਜਿਹੜੇ ਪਿਓਰ ਜੱਟਾਂ ਦਾ ਖਾਸ ਡੇਰਾ ਹੈ, ਲਾਹੌਰੀਆਂ ਡੇਰਾ ਵੱਜਦਾ ਹੈ ਤੇ ਗੋਥ ਇਹਨਾਂ ਜੱਟਾਂ ਦੇ ਢਿੱਲੂ ਨੇ ਤੇ ਲਾਹੌਰੀਏ ਵੱਜਦੇ ਨੇ। ਡੇਰਾ ਲਾਹੌਰੀਆਂ ਦਾ ਸ਼ੁਰੂ ਤੋਂ ਸੁਣਦੇ ਰਹੇ ਆ। ਢਿੱਲੂ ਹੈ ਕੌਮ, ਇਹਨਾਂ ਦੇ ਢਿੱਲੂ ਹੈ, ਗੋਥ ਦੇ ਜਾਟੋ ਢਿੱਲੂ ਨੇ। ਤੇ ਪਿੱਛੋਂ ਅਸੀਂ ਪੁੱਛਾਂਗੇ ਇਹ ਕਿੱਥੋਂ ਆਏ, ਕਿਦੋਂ ਆਣ ਕੇ ਇੱਥੇ ਆਬਾਦ ਹੋਏ ਤੇ ਇਹ ਜੋ ਰਿਆਸਤ ਆਬਾਦ ਹੋਈ ਆ ਇਹ ਉਦੋਂ ਆਏ ਆ ਕਿ ਬਾਅਦ ਚ ਆਏ ਨੇ ਤੇ ਰਕਬੇ ਕਿਸ ਤਰ੍ਹਾਂ ਆਬਾਦ ਕੀਤੇ ਨੇ, ਕਿੰਨੇ ਕੁ ਦੁੱਖ ਭੋਗੇ ਇਹਨਾਂ ਵੱਡਿਆਂ ਨੇ। ਸਾਡੇ ਬਜ਼ੁਰਗ ਸਾਡੇ ਕੋਲ ਬੈਠੇ ਨੇ, ਬੜੇ ਪੁਰਾਣੀ ਉਮਰ ਦੇ, ਕੋਈ 80-90 ਸਾਲ ਦੀ ਉਮਰ ਲੱਗਦੀ ਮੈਨੂੰ। ਸਾਡੇ ਚਾਚਾ ਜੀ ਨੇ, ਮੇਰਾ ਘਰ ਨਾਲ ਬੜਾ ਤਲਕ ਹੈ ਲਾਹੌਰੀਏ ਨਾਲ। ਲਾਹੌਰੀਏ ਸਾਡੇ ਇਸ ਤੇੜ ਮਰਾਦ ਦੇ ਬੜੇ ਮਸ਼ਹੂਰ ਲਾਹੌਰੀਏ ਸੀ, ਬਾਬਾ ਬਰਕਤ ਹੋਣੀ, ਇਹ ਉਹ ਸਾਰਾ ਖਾਨਦਾਨ ਹੈ। ਕੁਝ ਚੰਦ ਘਰ ਉੱਥੇ ਬੈਠੇ ਤੇ ਬਾਕੀ ਸਾਰੇ ਇੱਥੇ ਡੇਰੇ ਬੈਠੇ ਲਾਹੌਰੀਏ। ਬੜੇ ਨਾਂ ਵਾਲੇ ਬੰਦੇ ਨੇ, ਬੜੇ ਚੌਧਰੀ ਬੰਦੇ ਨੇ, ਬੜੀ ਗੱਲਬਾਤ ਵਾਲੇ ਬੰਦੇ ਨੇ, ਬੜੇ ਸੁਲਝੇ ਲੋਕ ਨੇ। ਡੇਰਾ ਮਾਸ਼ਾਅੱਲਾ ਮਾਲ ਨਾਲ ਭਰਿਆ ਤੇ ਬੜੇ ਮਤਲਬ ਮਹਿਮਾਨ ਵਾਲੇ ਲੋਕ ਨੇ, ਪਿਆਰ ਮੁਹੱਬਤ ਕਰਨ ਵਾਲੇ ਲੋਕ ਨੇ ਸਾਡੇ। ਤੇ ਖਾਸ ਤੌਰ ਸਾਡੇ ਹਸਨਪੁਰ ਦੇ ਬਸ਼ਿੰਦੇ ਨੇ ਜਿਹੜੇ ਅਸੀਂ ਉੱਠ ਕੇ ਪੰਜਾਬ 'ਚੋਂ ਆਏ ਨਾ, ਬੜਾ ਪਿਆਰ ਵੰਡਦੇ ਨੇ, ਬੜਾ ਖਲੂਸ ਪਿਆਰ ਇਹਨਾਂ ਦਾ। ਤੇ ਸਾਡੇ ਬਜ਼ੁਰਗਾਂ ਨੂੰ ਅਸੀਂ ਪੁੱਛਾਂਗੇ ਕਿ ਜਦੋਂ ਇਹ ਉੱਥੋਂ ਪੰਜਾਬ 'ਚੋਂ ਆਏ ਨੇ, ਕਿੱਥੋਂ ਆਏ ਨੇ, ਇਹਨਾਂ ਦਾ ਪਿਛਲਾ ਜ਼ਿਲ੍ਹਾ ਕਿਹੜਾ ਹੈ ਤੇ ਰਿਆਸਤ ਕਦੋਂ ਆ ਕੇ ਆਬਾਦ ਹੋਏ ਆ ਤੇ ਕਿਸੋਂ ਇਹਨਾਂ ਨੇ ਰਿਆਸਤ ਆਬਾਦ ਹੋ ਕੇ ਕਿਹੜੀਆਂ ਮੁਸੀਬਤਾਂ ਇੱਥੇ ਭੋਗੀਆਂ ਤੇ ਕਿਸ ਤਰ੍ਹਾਂ ਆਣ ਕੇ ਇੱਥੇ ਸਾਡੇ ਵਾਸਤੇ ਸੁੱਖ ਪੈਦਾ ਕੀਤਾ ਹੈ। ਜੀ ਬਾਬਾ ਜੀ। ਅਸੀਂ ਐਵੇਂ ਸਾਂ ਜਿਵੇਂ ਸੀ ਦੇ ਨਾਲ ਹੀ ਬੈਠੇ ਸਾਂ ਬਾਰਡਰ ਦੇ 12 ਕਿਲੋਮੀਟਰ ਲਾਹੌਰੀਏ। ਤੁਸੀਂ ਤਾਂ ਹੀ ਵੱਜਦੇ ਹੋ ਫਿਰ ਲਾਹੌਰ ਤੋਂ ਉੱਠ ਕੇ ਆਏ ਤੁਸੀਂ? ਲਾਹੌਰ ਤੇ ਅੰਮ੍ਰਿਤਸਰ ਦੀ ਜਿਹੜੀ ਸ਼ਹੀਦ ਹੀ ਨਾ। ਹਾਂ ਠੀਕ ਹੋ। ਅੱਛਾ ਉਹ ਜਨਾਬ ਆਏ ਕਿਦੋਂ? ਆਏ ਸਨ। ਆਏ ਅਸੀਂ ਜਦੋਂ ਇੱਥੇ ਨਿਲਾਮੀ ਹੋਈ 27 ਦੇ ਵਿੱਚ ਜਦੋਂ ਰਕਬਾ 1927 ਦਾ ਰਕਬੇ ਖੁੱਲੇ। ਹਾਂਜੀ ਹਾਂਜੀ। ਤੇ ਸਾਨੂੰ ਪਤਾ ਲੱਗਾ ਸਾਡੇ ਵੱਡੇ ਇੱਥੇ ਆਏ ਕਿ ਉਹਨਾਂ ਨੇ ਇੱਥੇ ਰਕਬਾ ਲੈ ਲਿਆ ਜੀ। ਉਸ ਵੇਲੇ 4 ਮਰਬੇ ਰਕਬਾ ਸਾਡੇ ਵੱਡੇ ਆ। ਵਾਹ, ਇਹ ਸਾਰਾ ਟਿੱਬਾ ਹੀ ਟਿੱਬਾ ਸੀ ਉਦੋਂ? ਸਾਰਾ ਟਿੱਬਾ ਹੀ ਟਿੱਬਾ। ਵਾਹ ਜੀ ਵਾਹ। ਨਹਿਰ ਫਿਰ 1 ਸਾਲ ਕਮੋ ਬੇਸ਼ ਉਹ ਤੋਂ ਬਾਅਦ ਬਣੀ ਆ। ਅੱਛਾ। ਜਿਸ ਵੇਲੇ ਨਹਿਰ ਬਣੀ, ਪਾਣੀ ਆਇਆ, ਚੱਲਣ ਲੱਗ ਪਿਆ, ਮੋਗੇ ਲੱਗੇ, ਸਾਰਾ ਕੁਝ ਹੋਇਆ। ਉਸ ਵੇਲੇ ਫਿਰ ਜਿਹੜੇ ਸਾਡੇ ਵੱਡੇ ਸੀ ਨਾ, ਉਹਨਾਂ ਨੇ ਉਹ ਵਰਜੀ ਵੀ ਫਿਰ ਇੱਥੇ ਲੈ ਆਉਂਦੇ। ਉਹ ਵੱਡੇ ਹੁਣ ਮੈਂ ਵੱਡਾ, ਮੈਂ ਤੇ ਕਰ ਕੁਝ ਨਹੀਂ ਸਕਦਾ, ਬੈਠਾ ਤੇ ਮਿਸਾਲ ਮੈਂ ਹੈ। ਬਿਲਕੁਲ। ਫਿਰ ਬੱਚੇ ਵੀ ਆਪਣੇ ਲਿਆਂਦੇ ਤੇ ਮੁਸੀਬਤਾਂ ਤੁਸੀਂ ਆਂਦੇ ਇਹੋ ਜਿਹੀਆਂ ਤੇ ਕਿੱਥੇ ਬਖਸ਼ਣ ਖਾਨ। ਉੱਥੋਂ ਆਟਾ ਪਿਆ ਕੇ ਚਲਿਆ। ਅੱਛਾ, ਉੱਥੇ ਚੱਕੀ ਲੱਗੀ ਹੁੰਦੀ ਸੀ ਕੋਈ? ਖਰਾਸ ਹੁੰਦੇ ਨੇ ਪੁਰਾਣੇ ਲੋਕ। ਚੱਕੀ ਲੱਗੀ। ਅੱਛਾ ਅੱਛਾ। ਉੱਥੋਂ ਆਟਾ ਪਿਆ ਕੇ ਇੱਥੋਂ ਲਿਆ, ਇੱਥੇ ਆਣ ਕੇ ਉਹ ਆਟਾ ਖਾਣਾ। ਜਾਂ ਹੱਥ ਵਾਲੀ ਚੱਕੀ ਨਾਲ ਆਟਾ ਮੁੱਕ ਜਾਏ ਤੇ ਹੱਥ ਵਾਲੀ ਚੱਕੀ ਨਾਲ ਅਸੀਂ ਆਟਾ ਪੀ ਕੇ ਤੇ ਮਾਈਆਂ ਜਿਹੜੀਆਂ ਉਹ ਰੋਟੀ ਖਾਣ। ਬੜੀ ਮਸਜਿਦ ਸਾਡੀ ਮਾਈਆਂ ਦੀ। ਹਾਂ ਬਹੁਤ ਜ਼ਿਆਦਾ। ਅੱਜ ਤੋਂ ਗੁੱਜਾ ਨਹੀਂ ਕੋ ਪਕਾ ਸਕਦਾ ਇਹਨਾਂ ਗੱਲ। ਉਹਨਾਂ ਆਟਾ ਗੁੰਨ ਕੇ 10 ਵੀਹਾਂ ਬੰਦਿਆਂ ਨੂੰ ਰੋਟੀਆਂ ਖਵਾਉਣੀਆਂ। ਫਿਰ ਉਦੋਂ ਐਵੇਂ ਸੀ ਵੀ ਤੁਸੀਂ ਉਹ ਜਾਂਦੇ ਜੇ ਨਾ ਹਰਾ ਪਰ ਇਹਨੂੰ ਅਗਲੇ ਚੱਟਾ ਸਾਹਿਬ ਉਹਨਾਂ ਨੂੰ ਆ, ਚੱਟਾ ਸਾਹਿਬ ਉਹਨਾਂ ਨੂੰ ਤੇ ਮੁਹੱਬਤ ਪਿਆਰ ਬੜਾ ਸੀ। ਬੰਦਾ ਨਹੀਂ ਲੱਭਦਾ, ਕੋਈ ਬੰਦੇ ਬੰਦੇ ਕਿੱਥੇ ਸਾਰਾ ਆਇਆ ਤੇ ਹਾਂ ਸਾਡੇ ਕੋਲ ਆ ਜਿੱਦਾਂ ਇਹ ਸਾਰੇ ਆਏ ਨਾ ਦੇਣਾ ਲੰਘਣ ਨਾ ਦੇਣਾ ਬੰਦਿਆਂ ਨੂੰ। ਖੈਰਬਾਦ ਇਲਾਕਾ ਉਹ ਯਾਰ ਸਾਡੇ ਕੋਲ ਕਮਾਲ ਵਾਲੀ ਗੱਲ। ਚੱਟਾ ਸਾਹਿਬ ਅਜੇ ਵੀ ਕਮਰਬਾ 2 ਰੁਪਏ ਆਈ ਜਾ। ਬੜੀ ਗੱਲ ਹੈ ਜੀ। ਖੁਰਾਕਾਂ ਤੁਸੀਂ ਪੁਰਾਣੀਆਂ ਖਾਧੀਆਂ, ਦੇਸੀ ਖੁਰਾਕਾਂ। ਸਾਨੂੰ ਤੇ ਹਰ ਸ਼ਾਇਦ ਜ਼ਹਿਰ ਮਿਲ ਰਹੀ ਹੈ। ਹਾਂਜੀ ਸਪਰੇਅ ਹੋ ਗਈ ਜੀ, ਖਾਦ। ਅਸੀਂ ਉਦੋਂ ਫਸਲਾਂ ਹੁੰਦੀਆਂ ਟਾਈਮ ਨਾਲ, 6 ਮਹੀਨੇ ਬਾਅਦ ਫਸਲ ਹੋਣੀ। ਹੁਣ ਅਸੀਂ ਕਹਿੰਦੇ ਹਾਂ ਵੀ 24 ਦਿਨੀ, ਆਪਣਾ 10 ਦਿਨੀ, 20 ਦਿਨੀ, ਮਹੀਨੇ ਬਾਅਦ ਸਾਡੀ ਫਸਲ ਜਵਾਨ ਹੋ ਜਾਏ। ਤੇ ਉਹ ਕਿਸ ਤਰ੍ਹਾਂ ਹੋਣੀ ਆ? ਖਾਦਾਂ ਪਾ ਕੇ, ਸਪਰੇਆਂ ਪਾ ਕੇ ਤੇ ਚੀਜ਼ਾਂ ਹੋਣੀਆਂ ਨੇ। ਹਾਂਜੀ। ਅਸੀਂ ਇਸੇ ਵਾਸਤੇ ਜੀ ਸਾਨੂੰ ਬਿਮਾਰੀਆਂ, ਹਾਰਟ ਅਟੈਕ ਹੋਣ ਲੱਗ ਪਏ। ਅੱਜ ਵੀ ਆਪਣਾ ਕੀ ਹੋਇਆ ਜੀ, ਮੇਰੀਆਂ ਅੱਖਾਂ ਖਰਾਬ ਹੋ ਗਈਆਂ, ਦਿਮਾਗ ਖਰਾਬ ਹੋ ਗਿਆ ਜੀ, ਕੈਂਸਰ ਹੋ ਗਿਆ ਜੀ। ਇਹ ਸਾਡੀਆਂ ਬਿਮਾਰੀਆਂ ਇਹਨਾਂ ਜ਼ਹਿਰਾਂ ਦੀ ਵਜ੍ਹਾ ਤੋਂ ਸਾਰੀਆਂ। ਹਾਂਜੀ ਵਾਹ ਜੀ ਵਾਹ। ਤੇ ਹੁਣ ਮੈਂ ਵੇਖਦਾ ਪਿਆ ਇਸ ਡੇਰੇ ਤੇ ਰੌਣਕਾਂ ਲੱਗੀਆਂ, ਬਹਾਰਾਂ ਲੱਗੀਆਂ ਨੇ। ਪੂਰਾ ਬਾਗ ਪਰਿਵਾਰ ਜਿਹੜਾ ਭਰਿਆ ਨਜ਼ਰ ਆਉਣ ਡਿਆ ਮੈਨੂੰ। ਇਸ ਘਰ ਦੇ ਵਿੱਚੋਂ 2-4 ਜੀ ਹੋ ਗਏ, 2-4 ਟੋਰੀ ਗਏ ਸਾਡੇ ਵੱਡੇ। ਮਾਸ਼ਾਅੱਲਾ ਬੜੀ ਰੌਣਕ ਲੱਗੀ ਇਸ ਮੇਲੇ ਤੇ। ਤੁਹਾਡਾ ਜਦੋਂ ਮੇਲਾ ਲਾਇਆ ਤੇ ਆਹ ਬੋਰਡ ਆ ਤੁਹਾਡਾ
ਮੈਨੂੰ ਲੱਗਦਾ ਇਹ ਬਹੁਤ ਪੁਰਾਣਾ ਬੋਰਡ ਹੈ, ਜਦੋਂ ਤੁਸੀਂ ਆਬਾਦ ਹੋਣ ਦਾ ਬੋਰਡ ਆ। ਇਹ ਪੁਰਾਣੇ ਡੇਰੇ ਦੀ ਨਿਸ਼ਾਨੀ ਹੁੰਦੀ ਹੈ ਕਿ ਇਹ ਜਿਹੜਾ ਪੁਰਾਣਾ ਬੋਰਡ ਹੈ ਤੁਹਾਡਾ ਬੋਰਡ ਜਿਹੜਾ ਨਾ ਮੈਨੂੰ ਅੱਜ ਤੋਂ ਕੋਈ 35-40 ਸਾਲ ਪੁਰਾਣਾ ਲੱਗਦਾ ਘੱਟੋ ਘੱਟ। ਹਾਂ ਬਿਲਕੁਲ ਕਿਵੇਂ ਨਾ? ਹਾਂ ਨਹੀਂ ਆਹ ਬੋਰਡ ਦੀ ਨਿਸ਼ਾਨੀ ਹੈ, ਮਤਲਬ ਕਿ ਡੇਰਾ ਬਹੁਤ ਪੁਰਾਣਾ ਬਸ ਹੈ। ਇਸ ਤੋਂ ਵੀ 2 ਸਾਲ ਬਾਅਦ ਆਖਰ ਹੋ ਜਾਂਦਾ। ਚਲੋ 40-50 ਕਰ ਲੈਂਦੇ ਆਪਾਂ, ਹਾਂ ਕਿਹੜਾ ਕਿਸੇ ਕੋਲ ਲੈਣ ਜਾਣਾ, ਆਪਾਂ ਹੀ ਕਰਨੇ ਆ। ਇਹਦੇ ਵਿੱਚ ਬੜਾ ਦਿਲ ਖੁਸ਼ ਹੋਇਆ ਹੈ। ਨਾਲੇ ਡੇਰੇ ਦੀ ਸ਼ਾਨ ਹੁੰਦੀ ਜਿੱਥੇ ਬੋਰਡ ਹੋਵੇ ਤੇ ਹੁੱਕਾ ਹੋਵੇ ਇੱਕ ਖਾਸ ਤੌਰ ਤੇ ਜੱਟ ਦੀ ਸ਼ਾਨ ਹੈ। ਤੇ ਮੈਂ ਬਹੁਤ ਡੇਰਿਆਂ ਤੇ ਫਿਰਿਆ, ਨਵੀਲਾ ਕਰਦਾ ਰਹਿਣਾ ਜਗ੍ਹਾ ਜਗ੍ਹਾ ਤੇ, ਦੋਸਤਾਂ ਦੇ, ਜੱਟਾਂ ਦੇ, ਰਾਈਆਂ ਦੇ, ਪੰਜਾਬੀਆਂ ਦੇ, ਹੋਰ ਕੌਮਾਂ ਦੇ ਵੀ। ਲੇਕਿਨ ਇੱਥੇ ਮੈਨੂੰ ਖਾਸ ਮਜ਼ਾ ਆਇਆ, ਪਿਓਰ ਪੰਜਾਬੀ ਮਾਹੌਲ ਲੱਭਾ ਮੈਨੂੰ ਇੱਥੇ। ਇੱਕ ਤਾਂ ਡੇਰੇ ਤੇ ਬੈਠੇ ਆ ਆਪ ਖੁੱਲ੍ਹੀ ਹਵਾ ਦੇ ਵਿੱਚ, ਠੀਕ ਹੈ ਜੀ, ਔਰ ਬਜ਼ੁਰਗਾਂ ਦੇ ਕੋਲ ਬੈਠੇ ਆ, ਇਹਨਾਂ ਦੇ ਮੁੱਢ ਬੈਠੇ ਆ, ਬੜਾ ਮਜ਼ਾ ਆ ਰਿਹਾ ਗੱਲ ਸ਼ਾ ਕਰ ਲੈਣਾ। ਤੇ ਸਾਡਾ ਇੱਕ ਭਰਾ ਇੱਥੇ ਬੈਠਾ, ਆਪਣਾ ਸਾਡੇ ਬਜ਼ੁਰਗ ਨੇ ਕਾਜੇ ਕਰਾਮ ਹੋਣੀ, ਇਹਨਾਂ ਦੇ ਬੇਟਾ ਹੈ ਹਮਾਇਓ ਕਰਾਮ, ਜਿਹਨੂੰ ਅੱਜ ਕੱਲ੍ਹ ਜਨਾਬ ਬੜਾ ਛਾਇਆ ਪਿਆ ਸਾਡੇ ਹਸਪਤਾਲ ਦੇ ਵਿੱਚ, ਬੜਾ ਨਾਂ ਹੈ ਕਰਾਮ ਆਪਣਾ ਢਿੱਲੋਂ ਸਾਹਿਬ ਦਾ। ਤੇ ਅੱਜ ਕੱਲ੍ਹ ਜ਼ਮੀਨ ਭਾਰ ਨਹੀਂ ਚੁੱਕਦੀ ਮੇਰੇ ਭਰਾ ਦਾ। ਤੇ ਜਿੱਥੇ ਵੇਖੋ ਹਮਾਇਓ ਮੈਂ ਕੋਈ ਜਾਣੇ ਮੈਂ ਜਾਣਦਾ ਬੜੀ ਚੰਗੀ ਤਰ੍ਹਾਂ। ਮੇਰੇ ਨਾਲ ਤਾਂ ਨਾ ਇਹ ਉਨੀ ਵੀ ਕਰ ਸਕਦਾ, ਨਾ ਇਹਨੂੰ ਪਤਾ, ਮੈਂ ਸਾਰਾ ਕੁਝ ਮੈਨੂੰ ਪਤਾ ਹੈ। ਅੱਲਾ ਦੀ ਖਾਸ ਰਹਿਮਤ ਹੈ ਤੇ ਬੜਾ ਅੱਛਾ ਕਾਰੋਬਾਰ ਹੈ, ਬੜਾ ਅਖਲਾਕ ਪਿਆਰ ਮੁੰਡਾ ਬਣਦਾ ਹੈ, ਬੜੇ ਪਿਆਰ ਮੁਹੱਬਤ ਵਾਲਾ, ਦੋਸਤਾਂ ਦੇ ਕੰਮ ਵਾਲਾ ਮੁੰਡਾ ਹੈ। ਤੇ ਇਸ ਬੰਦੇ ਦਾ ਬੜਾ ਅਖਲਾਕ ਬਹੁਤ ਨਫੀਸ ਮੁੰਡਾ ਹੈ। ਯਾਨੀ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਅੱਲਾਹ ਤਾਲਾ ਨੇ ਕਿੰਨੇ ਦਿੱਤੀ ਹੈ ਇਸ ਘਰ ਨੂੰ, ਇਸ ਇਲਾਕੇ ਨੂੰ, ਇਹੋ ਜਿਹਾ ਮੁੰਡਾ। ਅੱਲਾਹ ਤਾਲਾ ਇਹਦੀ ਹਯਾਤੀ ਰੱਖੇ, ਅੱਲਾਹ ਤਾਲਾ ਸਿਹਤ ਦੇ ਰੱਖੇ, ਉਹਦੇ ਕਾਰੋਬਾਰ ਹੋਰ ਬਰਕਤ ਪਾਵੇ। ਮੇਰਾ ਖਾਸ ਖਿਆਲ ਰੱਖਿਆ ਕਿ ਮੈਂ ਤੇਰਾ ਮਸਾਇਆ। ਤੇ ਇਹਦੇ ਵਿੱਚ ਮੈਂ ਹੁਣ ਆਹ ਸਾਡਾ ਧੀਆ ਮੁੰਡਾ ਅਹਿਮਦ, ਅੱਜ ਕੱਲ੍ਹ ਇਹ ਪੜ੍ਹਦਾ ਪਿਆ ਮੇਰਾ ਖਿਆਲ। ਤੇ ਕੀ ਕਰ ਰਿਹਾ ਅੱਜ ਕੱਲ੍ਹ ਪੁੱਤਰ? ਮੈਂ ਜੀ ਡਾਟਾ ਸਾਇੰਸ ਕਰਨਾ ਜੀ, ਕਿੱਥੇ ਕਰ ਰਿਹਾ? ਅੱਛਾ, ਤੇ ਤੂੰ ਇਹ ਦੱਸ ਮੈਨੂੰ ਕਿ ਤੂੰ ਜਦੋਂ ਇੱਥੇ ਜਵਾਨ ਹੈ ਛੋਟਾ ਜਿਹਾ, ਤੈਨੂੰ ਇਹੋ ਮਾਹੌਲ ਲੱਭਾ, ਤੈਨੂੰ ਪਰੇਸ਼ਾਨੀ ਤਾਂ ਨਹੀਂ ਆਈ ਇੱਥੇ ਕੋਈ? ਇਹਨੂੰ ਵੀ ਜ਼ਿਆਦਾ ਖੂਬਸੂਰਤ ਮਾਸ਼ਾਅੱਲਾ ਜੀ, ਬੜਾ ਮਤਲਬ ਮੈਂ ਵੇਖਿਆ ਤੁਸੀਂ ਬੱਚਿਆਂ ਨੂੰ ਮਤਲਬ ਬੜੇ ਚਾਵਾਂ ਨਾਲ ਪਾਲੇ ਨੇ, ਬੜੇ ਅੱਛੇ ਤਰੀਕੇ ਨਾਲ ਪਾਲੇ ਨੇ। ਅੱਛਾ ਖਾਦਾ ਹੈ, ਅੱਛਾ ਪੀਤਾ ਹੈ, ਅੱਛਾ ਪਹਿਨਿਆ ਹੈ। ਇਹ ਸਿਆਣੇ ਨੇ ਆਖਿਆ ਵੀ ਖਾਓ ਮਨ ਪਾਉਂਦਾ ਤੇ ਪਾਓ ਜੱਗ ਪਾਉਂਦਾ। ਇਹ ਬੜੀ ਮਿਸਾਲ ਹੈ ਕਿ ਜਿਹੜਾ ਜੱਗ ਚੰਗਾ ਲੱਗੇ ਉਹ ਪਾਉਣਾ ਚਾਹੀਦਾ, ਤੇ ਜਿਹੜਾ ਮਨ ਸਾਡੇ ਚੰਗਾ ਚੱਕਰ ਦਾ ਇੱਕ ਮਿਸਾਲ ਵਿੱਚ ਆਮ ਚੱਕਾ ਗਿਆ ਜੀ ਜੀ ਤੇ ਢਿੱਲੋਂ ਜਿਹੜੇ ਰੇਟ ਵਾਲੇ ਨੇ ਨਾ, ਜਿੰਨਾ ਇਤਫਾਕ ਸਲੂਕ ਇਹਨਾਂ ਦਾ ਇੰਨਾ ਕਿਸੇ ਦਾ ਨਹੀਂ ਫਿਰ ਪਤਾ ਮੈਨੂੰ, ਅਸੀਂ ਤਕਰੀਬਨ ਦਿਹਾੜੀ ਇੱਕ ਵਾਰ ਸਾਰੇ ਇੱਥੇ ਇਕੱਠੇ ਹੋ ਕੇ ਬੈਨੇ, ਬੜੀ ਗੱਲ ਹੈ। ਇੱਕ ਦੂਜੇ ਦੀਆਂ ਗੱਲਾਂ ਸੁਣਨੇ ਆ, ਸੁਣਾਉਣੇ ਆ। ਕੋਈ ਸਾਡੇ ਕੋਲ ਸਾਰੇ ਆਪਣੇ ਘਰ ਦੇ, ਕਿਸੇ ਦਾ ਕੋਈ ਪਰਦਾ ਨਹੀਂ, ਜਿਹਦੇ ਮਰਜ਼ੀ ਘਰ ਜਾਵੇ ਸਕੇ, ਚਾਚੀ ਕੇ ਫੁੱਫੀ ਕੇ ਧੀਜੇ ਐਵੇਂ ਆਪਣੇ ਘਰ ਨੇ ਆਪਣੇ ਜੀ, ਘਰ ਆਪਣੇ ਘਰ ਦੀ ਗੱਲ ਪਰਦਾ ਦੋਨਾਂ ਤੋਂ ਇਲਾਵਾ ਇੱਥੇ ਹੋ ਰਹੀ ਕੋਈ ਨਹੀਂ। ਠੀਕ ਆ। ਮੈਂ ਵੇਖਿਆ ਵੈਸੇ ਇਸ ਤਰ੍ਹਾਂ ਹੀ ਬੜੀ ਸੋਹਣੀ ਗੱਲ ਹੈ, ਘਰ ਦੀ ਆਪਸ ਚ ਮਿਲ ਜਾਣਾ, ਘਰ 'ਚ ਬਹਿ ਕੇ ਇੱਕ ਦੂਸਰੇ ਨਾਲ ਆਖੀ ਜਾਂਦੇ ਨੇ। ਮਿਸਾਲ ਹੈ ਕਿ ਆਪਣਾ ਮਾਰੇ ਛਾਵੇਂ ਸੁੱਟ ਦੇਵੇ। ਇਹ ਮਿਸਾਲਾਂ ਸੱਚੀਆਂ ਨੇ, ਝੂਠੀਆਂ ਨਹੀਂ ਗੀਆਂ, ਸਿਆਣੇ ਗੱਲਾਂ ਸਹੀ ਕਰਕੇ ਨੇ। ਬਾਹਰ ਰਿਸ਼ਤੇਦਾਰੀ ਕਰਨ ਦੀ ਵਾਹ ਕੋਈ ਨਹੀਂ, ਹਾਂਜੀ ਸਮਝ ਆ ਗਈ ਨਾ? ਕੋਈ ਹਯਾ ਕਰੇ ਨਾ ਕਰੇ ਉਹਦੀ ਮਰਜ਼ੀ। ਘਰ ਦੇ ਵਿੱਚ ਜਿਹੜਾ ਨਾ, ਮੈਂ ਕਹਿੰਦਾ ਸਭ ਤੋਂ ਦੋਸਤਾਨਾ ਮਾਹੌਲ ਦੇ ਵਿੱਚ ਘਰਾਂ 'ਚ ਜ਼ਿੰਦਗੀ ਬਸਰ ਕਰਨਾ ਬਹੁਤ ਵੱਡੀ ਨਿਅਮਤ। ਉਸ ਖਾਨਦਾਨ ਉੱਤੇ ਜਿੱਥੇ ਇੰਨਾ ਸਲੂਕ ਹੈ ਤੁਹਾਡਾ ਮਾਸ਼ਾਅੱਲਾ। ਲਾਹੌਰੀਏ ਬੜੇ ਨਾਲ ਦੇ ਬੰਦੇ ਨੇ ਜੀ, ਇੱਥੇ ਤੇ ਲਾਹੌਰੀਏ ਬੈਠੇ ਨੇ, ਇਹਨਾਂ ਦੇ ਵਿੱਚ ਪਿਆਰ ਵੀ ਵੰਡਿਆ ਜਾਂਦਾ ਹੈ। ਇਹ ਹੱਥੀ ਵੀ ਨਿਭਣ ਜਾਣਦੇ ਬੰਦੇ ਨੇ, ਏਡੇ ਮਾੜੇ ਨਹੀਂ ਗਏ। ਇਹ ਢਿੱਲੋਂ ਨੇ ਨਾ ਇੱਕ ਚੰਗੀ ਮਤਲਬ ਮੈਂ ਬਹੁਤ ਤਾਰੀਫ ਕੀਤੀ, ਬੜੇ ਸ਼ਰੀਫ ਨੇ, ਸ਼ਰੀਫ ਕੋਈ ਨਹੀਂ ਹੈਗੇ। ਹਾਂ, ਇਹ ਹੱਥੀ ਵੀ ਨਿਭਣ ਜਾਣਦੇ ਨੇ, ਇਹ ਹਰ ਫਨ ਮੌਲਾ ਨੇ, ਲੇਕਿਨ ਪਿਆਰ ਬੜਾ ਬਣਦੇ ਨੇ, ਅਖਲਾਕ ਬੜਾ ਹੈ, ਮਹਿਮਾਨਵਾਜ਼ੀ ਬੜੀ ਇਹਨਾਂ ਦੀ ਮਾਸ਼ਾਅੱਲਾ। ਤੇ ਮਹਿਮਾਨਵਾਜ਼ੀ ਤੋਂ ਅੱਜ ਮਤਲਬ ਮੈਂ ਇਹਨਾਂ ਕੋਲ ਆਇਆ ਕਿਉਂਕਿ ਅੱਜ ਕੁਦਰਤੀ ਡੇਰੇ ਆ ਸੀ, ਮੈਂ ਵੀ ਇੱਥੇ ਕਿਤੇ ਕੰਮ ਆਇਆ था ਆਪਣੇ ਛੱਕ ਦੇ ਵਿੱਚ। ਤੇ ਮੈਂ ਇਹਨੂੰ ਪੁੱਛਿਆ, ਰਾਬਤਾ ਕੀਤਾ, ਮੈਂ ਕਿਹਾ ਬਜ਼ੁਰਗ ਉੱਥੇ ਮੈਨੂੰ ਮਿਲ ਜਾਣਗੇ? ਮੈਂ ਕਿਹਾ ਬਿਲਕੁਲ ਮਿਲ ਜਾਣਗੇ ਤੁਹਾਨੂੰ। ਮੈਂ ਬਜ਼ੁਰਗਾਂ ਨੂੰ ਪੱਕਾ ਸ਼ੱਕਾ ਬਣਾ ਕੇ ਰੱਖ ਤੇ ਮੈਂ ਆਇਆ। ਇਹ ਅੱਗੇ ਗਿਆ ਸੀ, ਮੈਂ ਸੱਜੇ ਵਾਪਸ ਆ, ਨਾਲ ਥੋੜੀ ਮਹਿਫਲ ਕਰਨੀ। ਮੈਂ ਅੱਜ ਮਿਲ ਕੇ ਬਜ਼ੁਰਗਾਂ ਨੂੰ ਕਰਾਉਣੇ, ਕਿਉਂਕਿ ਅਸੀਂ ਤੇ ਚੀਜ਼ਾਂ ਜਿਹੜੀਆਂ ਨਾ ਕੈਮਰੇ ਵਿੱਚ ਜਦੋਂ ਅਸੀਂ ਇਹਨੂੰ ਮਹਿਫੂਜ਼ ਕਰ ਲਾਂਗੇ ਨਾ, ਅਸੀਂ ਵੇਖਾਂਗੇ ਕੱਲ੍ਹ ਨੂੰ, ਦੁਨੀਆ ਵੇਖੇਗੀ ਤੇ ਸਾਡੇ ਬੱਚੇ ਵੇਖਣਗੇ, ਯਾਦ ਕਰਨਗੇ ਵੀ ਇਸ ਮਾਹੌਲ ਦੇ ਵਿੱਚ ਅਸੀਂ ਪਲੇ ਹਾਂ। ਇਹ ਸਾਡੇ ਜਿਹੜੇ ਬੱਚੇ ਨਾ ਅਗਲੇ ਇਹਨਾਂ ਦੇ ਇਹ ਤੇ ਸੋਨੇ ਚਮਕੀ ਲਾ ਕੇ ਜੰਮੇ ਕੀ ਹੁੰਦੇ ਆ। ਅਸੀਂ ਤੇ ਲੋਕ ਜਿਹੜੇ, ਮੈਂ ਮੇਰੀ ਉਮਰ ਜਿਹੜੀ ਹੈਗੀ ਹੈ, ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਦਾ, ਅਸੀਂ ਬਹੁਤ ਰਕਬੇ ਖੁਦ ਵੀ ਬਾਤ ਕੀਤੇ, ਆਪਣੇ ਬਜ਼ੁਰਗਾਂ ਦਾ ਅਸੀਂ ਪੂਰਾ ਸਾਥ ਦਿੱਤਾ। 60 ਸਾਲ ਦੇ ਅਸੀਂ ਕੋਲੇ ਪਹੁੰਚੇ ਪਏ ਹਾਂ ਤੇ ਇੰਨਾ ਸਾਥ ਨਹੀਂ ਦਿੱਤਾ ਜਿੰਨਾ ਸਾਡਾ ਕੀਤਾ ਹੈ। ਸਾਨੂੰ ਇਹਨਾਂ ਜੀਣਾ ਦੱਸਿਆ ਹੈ, ਸਾਨੂੰ ਬੋਲਣਾ ਦੱਸਿਆ ਹੈ, ਸਾਨੂੰ ਪਹਿਨਣਾ ਦੱਸਿਆ ਹੈ, ਸਾਨੂੰ ਖਾਣਾ ਦੱਸਿਆ ਹੈ, ਸਾਨੂੰ ਮਿਲਣਾ ਦੱਸਿਆ ਵੀ ਕਿਸ ਤਰ੍ਹਾਂ ਮਿਲਣਾ।
ਸੱਜਣਾ ਦੋਸਤਾਂ ਨੂੰ ਕਿਸ ਤਰ੍ਹਾਂ ਮਿਲਣਾ ਹੈ। ਸਾਡਾ ਤਲਕ ਇਹਨਾਂ ਦੇ ਵਜ੍ਹਾ ਤੋਂ ਬਣਿਆ। ਸਾਡਾ ਤਲਕ ਜਿਹੜਾ ਨਾ ਸਾਡੇ ਇਸ ਇਲਾਕੇ ਦੇ ਵਿੱਚ ਜਦੋਂ ਸਾਡੇ ਬਜ਼ੁਰਗ ਅੱਗੇ ਛੋਹਣਾ ਜਾਂਦੇ ਸੀ 88 ਮਰਾਜ 'ਚ, ਉਦੋਂ ਹਸਪਤਾਲੋਂ ਨਿਕਲਣਾ ਪੈਦਲ ਹੀ ਸਿਰ ਤੇ ਬੋਰੀਆਂ ਹੋਣੀਆਂ, ਖਾਣ ਦੀ ਉਹ ਚੀਜ਼ਾਂ ਬੋਰੀਆਂ ਹੋਣੀਆਂ। ਤੇ ਉਹਨਾਂ ਦੇ ਰਸਤੇ 'ਚ ਪਹਿਲੇ 48 ਗਿੱਲ ਹੁੰਦੇ ਸੀ ਉੱਥੇ, ਕੋਈ ਲਾ ਦੇ ਗਿੱਲ ਬੜਾ ਮਸ਼ਹੂਰ ਬੰਦਾ ਸੀ। ਉੱਥੇ 53 ਜਾ ਕੇ ਇੱਥੋਂ ਫਿਰਦੇ ਬਾਬੇ ਬਰਕਤ ਹੋਣੀ, ਆ ਸਾਰੇ ਲਾਹੌਰੀਏ ਜਿਹੜੇ ਸੀ, ਸਾਰਾ ਪਰਿਵਾਰ ਇਹਨਾਂ ਦਾ ਮਾਸ਼ਾਅੱਲਾ ਬੜਾ ਉਹਨਾਂ ਹੋਇਆ। ਇੱਥੋਂ ਹੋ ਕੇ ਗਾਂ ਜਾਣਾ 2-2 ਰਾਤਾਂ ਰਾਹ 'ਚ ਲੱਗ ਜਾਣੀਆਂ। ਅੱਜ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਕਿਤੇ ਛੋਹਣਾ ਜਾਂਦਾ ਹਸਪਤਾਲੋਂ, ਤੇ ਸਿਰ ਤੇ ਬਾਹ ਹੁੰਦੀ ਬਹੁਤ ਲੇਟ ਹੋ ਗਈ। 2 ਦਿਨ ਲੱਗਦੇ ਜਨਾਬ ਹਮਾਇਆਂ ਤੁਹਾਨੂੰ ਸਾਹਿਬ, ਸਮਝ ਆਏ ਗੱਲਾਂ ਆਉਂਦੀਆਂ ਸਾਨੂੰ ਬੜੀਆਂ ਹੁਣ। ਤੇ ਅਸੀਂ ਅੱਲਾਹ ਦੀ ਜ਼ਾਤ ਦਾ ਸਾਨੂੰ ਲੱਖ ਲੱਖ ਸ਼ੁਕਰ ਕਰਨਾ ਚਾਹੀਦਾ। ਅਸੀਂ ਉਹਦਾ ਬਸ ਦੇ ਨਹੀਂ ਦੇ ਸਕਦੇ। ਸਾਡੇ ਬਜ਼ੁਰਗਾਂ ਨੇ ਸਾਨੂੰ ਕੀ ਸਰਦੀ ਭੋਗ ਸਾਨੂੰ ਇਸ ਲੈਵਲ ਤੇ ਲਿਆਂਦਾ, ਸਾਨੂੰ ਪਹਿਨਣਾ ਦੱਸਿਆ, ਸਾਨੂੰ ਖਾਣਾ ਦੱਸਿਆ, ਹੰਡਾਉਣਾ ਦੱਸਿਆ। ਜੋਰ ਸਾਹਿਬ ਹੈ ਜੀ ਅੱਗੇ ਚੀਜ਼ਾਂ ਰੱਖੀਆਂ ਕਿੱਥੋਂ ਲੱਭਦੀਆਂ ਇੱਥੋਂ? ਉਦੋਂ ਜਾਂ ਗੁੜ ਦੀ ਪੇਸੀ ਹੋਣੀ, ਛੋਲੇ ਦੀ ਦਾਲ ਹੋਣੀ, ਜਾਂ ਵੀ ਚੀਜ਼ਾਂ ਲੱਭ ਜਾਣੀ ਸਾਨੂੰ, ਰੋਟੀ ਸੁੱਕੀ ਲੱਭ ਜਾਣੀ। ਇਹ ਹੈ ਵੀ ਤਾਂ ਦੁੱਧ ਲੱਭ ਜਾਣਾ, ਲੱਸੀ ਲੱਭ ਜਾਣੀ, ਇਹ ਸਾਨੂੰ ਨਹੀਂ ਲੱਭਦੀ ਹੁਣ। ਇਸ ਵਾਸਤੇ ਦੁੱਧ ਅਸੀਂ ਵੇਚ ਛੱਡਨੇ, ਠੀਕ ਹੈ ਨਾ। ਤੇ ਵੇਚ ਕੇ ਕੀ ਕਦੀ ਗੁਜ਼ਾਰਾ ਨਹੀਂ ਹੁੰਦਾ, ਮਹਿੰਗਾਈ ਇੰਨੀ ਹੋ ਗਈ ਹੈ ਤੁਸੀਂ ਪੁੱਛੋ ਨਾ ਗੱਲਾਂ। ਮੱਝਾਂ ਦਾ ਡੰਗਰਾਂ ਦਾ ਆਪਣਾ ਵੰਡਾ ਮੁੰਡਾ ਵੀ ਪੂਰਾ ਕਰਨਾ ਹੁੰਦਾ ਤੇ ਇਹਦੇ ਵਿੱਚ ਸਾਰਾ ਕੁਝ ਹੀ ਸ਼ਾਮਲ ਹੈ। ਤੇ ਮੈਂ ਥੋੜ੍ਹੀ ਜਿਹੀ ਆਪਣੇ ਇੱਕ ਭਰਾ ਨੂੰ ਤਕਲੀਫ ਦੇਵਾਂਗਾ ਹਮਾਇਂ ਢਿੱਲੋਂ ਨੂੰ ਕਿ ਇਸ ਇਲਾਕੇ ਦੇ ਮਸਲੇ ਮਸਾਇਲ ਹੈ ਤੇ ਜ਼ਰੂਰ ਆਪਾਂ ਦੱਸਣ। ਇਹ ਢਿੱਲੋਂ ਸਾਹਿਬ ਥੋੜ੍ਹੀ ਜਿਹੀ ਗੱਲ ਕਰੇ। ਕੋਈ ਮਸਲਾ ਮਸਾਇਲ ਦੱਸੋ ਇਹ ਗੱਲ ਕੋਈ ਨਹੀਂ ਕਰੋ। ਦੱਸਣਾ ਵੀ ਸਾਡਾ ਸੋਲੰਗ ਬੜਾ ਖਰਾਬ, ਪੱਕੀ ਸੜਕ ਬਣਨੇ ਕੀ ਕੈਮਰਾ ਨੂੰ ਕਰ। ਤੇ ਜੱਟਾ ਸਾਹਿਬ ਆਏ ਨੇ ਮਾਸ਼ਾਅੱਲਾ, ਸਾਡੇ ਕੋਲ ਬੜੇ ਅੱਛੇ ਭਰਾ ਨੇ, ਸਾਡੇ ਬਹੁਤ ਅੱਛੇ ਆਦਮੀ ਨੇ, ਸਾਨੂੰ ਮਿਲਣ ਵਾਸਤੇ ਆਏ ਨੇ। ਉਹਨਾਂ ਨੇ ਸਾਰਾ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਹੈ ਤੇ ਇਹ ਅੱਗੇ ਪਿੱਛੇ ਵੀ ਇਲਾਕੇ ਦੇ ਵਿੱਚ ਐਸੇ ਕਰ ਰਹੇ ਨੇ ਮਾਮਲਾ, ਤੇ ਸਾਰਾ ਕੁਝ ਕਰਦੇ ਕਰਵਾਉਂਦੇ, ਬਹੁਤ ਅੱਛਾ ਪ੍ਰੋਗਰਾਮ ਕਰ ਰਹੇ ਨੇ। YouTube ਤੇ ਕਿਸਾਨ ਬਣਦੀ ਇਹ ਤੱਕ ਦੇ ਸਾਰੇ ਮਾਮਲਾ ਜੋ ਹੈ ਸਾਰੀ ਗੱਲਾਂ ਪਤਾ ਬਾਕੀ ਮਾਮਲਾ ਚੰਦ ਨੇ ਕਿ ਇਸ ਨੇ ਮਸਲੇ ਮਸਾਇਲ ਦੇ ਤੇ ਜ਼ਿਮੀਂਦਾਰਾ ਮਾਹੌਲ ਹੁੰਦੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ ਦੁਨੀਆਦਾਰੀ। ਇਹਦੇ ਵਿੱਚ ਸਾਰਾ ਕੁਝ ਐਵੇਂ ਚੱਲਦਾ ਰਹਿੰਦਾ। ਅੱਲਾਹ ਕਰਮ ਕਰੇਗਾ। ਢਿੱਲੋਂ ਸਾਹਿਬ ਲੋਕਾਂ ਨੂੰ ਤੇ ਪਾਣੀ ਦੇ ਖਾਲ ਨਹੀਂ ਲੱਭਦੇ, ਤੁਹਾਡੇ 2 ਮਹੀਨੇ ਰਹਿੰਦੇ ਇਹ ਤਾਂ ਵੱਡੀ ਨਹਿਰ ਹੈ। ਐਸਾ ਮਹੀਨੇ ਤੁਸੀਂ ਜੰਨਤ ਰਹਿਣ ਦੇ, ਪਾਣੀ ਦੀ ਕੋਈ ਕਮੀ ਨਹੀਂ ਗੀ। ਬਿਲਕੁਲ ਕੋਈ ਨਹੀਂ। ਵੇਖਣਾ ਤੁਹਾਡੀ ਫਸਲਾਂ ਤੁਹਾਡੇ ਮਾ ਰੰਗ ਘਰ ਨਹੀਂ, ਉਹਨਾਂ ਦੇ ਰੰਗ ਵੀ ਤੁਹਾਡੇ ਮਾਸ਼ਾ ਚਮਕਦੇ ਰੰਗ ਨੇ। ਇੱਥੇ ਪੈਸਾ ਕੋਲ ਹੋਵੇ ਨਾ ਬੰਦੇ ਦੇ, ਫਨਾਸ਼ੀ ਤੌਰ 'ਤੇ ਠੀਕ ਹੋਵੇ ਤੇ ਹਰ ਚੀਜ਼ ਚਮਕਦੀ, ਕੱਪੜੇ ਵੀ ਚਮਕਦੇ ਨੇ, ਚਿਹਰਾ ਵੀ ਚਮਕਦਾ ਬੰਦੇ ਦਾ, ਮਾਲ ਡੰਗਰ ਵੀ, ਡੇਰੇ ਵੀ ਚਮਕਦੇ ਨੇ। ਅੱਲਾਹ ਤਾਲਾ ਤੁਹਾਡੇ ਤੇ ਫਨਾਸ਼ੀ ਤੌਰ 'ਤੇ ਬੜੀ ਖਾਸ ਕਰਨਵਾਜੀ ਕੀਤੀ ਹੈ। ਲੇਕਿਨ ਜਿਸ ਤਰ੍ਹਾਂ ਵੀ ਹੈ ਤੁਹਾਡਾ ਨਾਂ ਰਿਹਾ ਇਸ ਇਲਾਕੇ ਦੇ ਵਿੱਚ, ਤੁਸੀਂ ਮਜ਼ੀਦ ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇਵੇ, ਦੋਸਤਾਂ ਨੂੰ ਮਿਲਣ ਸਾਰੀ ਵਧਾਓ। ਔਰ ਇਹ ਜਿਹੜਾ ਬੱਚਾ ਸਾਡਾ ਬਹੁਤ ਸਾਡੀ ਉਮੀਦਾਂ, ਬਹੁਤ ਪਿਆਰ ਨਾਲ ਪਛਾਣਾ ਕਰਦਾ ਬੱਚਾ ਸਾਡਾ, ਅੱਲਾਹ ਤਾਲਾ ਇਹਨੂੰ ਹੋਰ ਤਰੱਕੀ ਦੇਵੇ, ਹੋਰ ਪੜ੍ਹੇ ਤੇ ਸਾਨੂੰ ਯਾਦ ਰੱਖਿਆਗਾ। ਤੂੰ ਜਾ ਕੇ ਨਾ ਸਲਾਮਾਬਾਦ ਭੁੱਲ ਜਾਣਾ ਸਾਨੂੰ, ਠੀਕ ਹੈ ਨਾ। ਮੈਂ ਇਹਦੇ ਨਾਲ ਇਜਾਜ਼ਤ ਚਾਹਾਂਗਾ। ਅੱਲਾਹ ਹਾਫਿਜ਼।